अस्सलाम वालेकुम रहमतुल्लाह बरकातहू। मेरे प्यारे दोस्तों भैनों ते बिरावो, गल है पुराने वक्तां दी गल है तुहानूं सुणाइना। अकबर बादशाह दा जमाना ते अकबर बादशाह ने ना वजीर आन हर किस्म दे, जिस तरह दिफा दा वजीर होया, वजारत सेहत होया, वजारत तलीम होया, इस तरह सारे वजीर उस बनाए आन अपने। नौ रतन आन, यानी कि आदे नौ रतन। ਉਹ ਵਜ਼ਾਰਤ ਦਿਫਾ ਵਾਲਾ ਜਿਹੜਾ ਵਜ਼ੀਰ ਉਸ ਨੂੰ ਸੱਦਿਆ ਅਕਬਰ ਬਾਦਸ਼ਾਹ। ਉਹ ਆਪਣੇ ਮਾਲਖਾਨੇ 'ਚ ਲੈ ਗਿਆ ਜਿੱਥੇ ਅਸਲਾ ਸ਼ਸਲਾ ਪਿਆ ਹੋਇਆ। ਉਹ ਸਾਰਾ ਅਸਲਾ ਵਿਖਾਇਆ, ਜਿੱਥੇ ਤੁਪਕਾਂ ਪਈਆਂ, ਜਿੱਥੇ ਤੋਪਾਂ ਪਈਆਂ, ਜਿੱਥੇ ਗਰਨੇਟ ਪਿਆ, ਜਿਹੜਾ ਵੀ ਉਸ ਕਿਸਮ ਦਾ ਅਸਲਾ, ਬਰਛਿਆਂ, ਛੁਰੀਆਂ, ਖੰਜਰਾਂ, ਚਾਕੂਆਂ, ਜੋ ਜੋ ਅਸਲਾ ਉਸ ਘੁਮਾਇਆ। ਤੇ ਬਾਦਸ਼ਾਹ ਉਸ ਤੋਂ ਪੁੱਛਿਆ, ਇੰਜ ਗੱਲ ਹੈ, ਤੂੰ ਇਹ ਦੱਸ ਵਜ਼ੀਰ ਸਾਹਿਬ, ਇਹਨਾਂ ਸਾਰੇ ਅਸਲਿਆਂ ਚੋਂ ਚੰਗਾ ਕਿਹੜਾ ਅਸਲਾ, ਵਧੀਆ ਕਿਹੜਾ, ਕੀਮਤੀ ਕਿਹੜਾ? ਵਜ਼ੀਰ ਬੜਾ ਸਮਝਦਾਰ ਆ। ਵਜ਼ੀਰ ਆਖਿਆ, ਬਾਦਸ਼ਾਹ ਸਲਾਮਤ, ਗੱਲ ਇੰਜ ਨਾ, ਅਸਲਾ ਉਹ ਹੀ ਕੰਮ ਦਿੰਦਾ ਜਿਹੜਾ ਮੌਕੇ ਤੇ ਕੰਮ ਦੇਵੇ ਲੜਾਈ ਦੇ ਟਾਈਮ। ਇੱਥੇ ਪਿਆਂ ਦਾ ਅਸਲਾ ਦਾ ਕਿਹੜਾ ਕੰਮ ਹੈ? ਮੌਕੇ ਵਕਤ ਜਿਹੜਾ ਅਸਲਾ ਕੰਮ ਦੇਵੇ ਉਹ ਦਿੰਦਾ। ਹੁਣ ਬਾਦਸ਼ਾਹ ਨੂੰ ਗੁੱਸਾ ਚੜ ਗਿਆ। ਬਾਦਸ਼ਾਹ ਆਖਿਆ, ਵੇਖ ਲਓ, ਏਡਾ ਇਹ ਫਿੱਟ ਹੋਇਆ ਵਜ਼ੀਰ ਏ, ਇਹਦਾ ਛੋ ਹੀ ਨਹੀਂ ਭਰਿਆ ਅਸਲੇ ਕਿਸੇ ਤੇ ਦੀ ਨਜ਼ਰ ਹੀ ਨਹੀਂ ਪਈ। ਬਾਦਸ਼ਾਹ ਗੁੱਸਾ ਕਰ ਗਿਆ। ਉਸ ਇੰਜ ਕੀਤਾ, ਇੱਕ ਦੇ ਵਜ਼ੀਰ ਗਿਆ ਬਾਜ਼ਾਰ ਦਾ, ਗੱਲਿਓ ਸਾਖੇ ਉਸ ਫਲਾਣੀ ਸਬਜ਼ੀ ਲਿਆ ਜਾਂ ਗੋਸ਼ਤ ਲਿਆ, ਜੋ ਵੀ ਲਿਆ ਬਾਜ਼ਾਰ ਵਿੱਚ ਭੇਜਿਆ। ਤੇ ਆਪ ਪਿੱਛੋਂ ਸਿਪਾਹੀਆਂ ਦਾ ਪ੍ਰੋਗਰਾਮ ਬਣਾਇਆ। ਸਿਪਾਹੀਆਂ ਨੇ ਆਖਿਆ, ਹਾਥੀ ਸ਼ਰਾਬ ਪਿਵਾ ਕੇ ਛੱਡ ਦਿਓ, ਸ਼ਰਾਬਿਓ ਹਾਥੀ। ਤੇ ਜਿਸ ਵੇਲੇ ਸਬਜ਼ੀ ਲੈ ਕੇ ਜਾਂ ਗੋਸ਼ਤ ਲੈ ਕੇ ਵਾਪਸ ਆਉਂਦਾ ਪਿਆ ਹੋਵੇ ਤੇ ਹਾਥੀ ਅਨਪੌਸੀ ਤੇ ਉਹਨ ਲਿਤਾੜ ਚਿਥਾੜ ਕੇ ਨਾ ਪਰਾਂ ਰੱਖਦੇ ਸੀ ਮਾਰ ਕੇ, ਇਨ ਮਰਵਾ ਦਿਓ, ਇਹਦਾ ਛੋ ਹੀ ਨਹੀਂ ਭਰਿਆ ਅਸਲਾ ਕਿਹੜਾ। ਆਪ ਰੰਗਾ ਮੱਲਾਂ ਤੇ ਹੋ ਕੇ ਖਲੋ ਰਿਹਾ ਤਮਾਸ਼ਾ ਵੇਖਣੇ ਵਾਸਤੇ। ਉਹਦੇ ਜਿਹੜੇ ਆਨ ਇਲਚੀ ਸਾਰੇ ਸਿਪਾਹੀ, ਉਹਨਾਂ ਔਰ ਹਾਥੀ ਨੂੰ ਛੱਡ ਦਿੱਤਾ ਉਸਮਣੇ ਕਰਕੇ। ਜਦੋਂ ਆਉਂਦਾ ਪਿਆ ਹਾਥੀ, ਜਿਉਂ ਦੋਵੇਂ ਚ ਟੰਗਾ ਚਾਹ ਕੇ ਉਸ ਤੇ ਹਮਲਾ ਕੀਤਾ। ਹੁਣ ਉਸ ਵਿਚਾਰੇ ਵਜ਼ੀਰ ਨੂੰ ਕਾਈ ਦਵਾ ਨਾ ਲੱਗੀ। ਆਸੇ ਪਾਸੇ ਉਹ ਨਜ਼ਰ ਮਾਰੀ, ਉਸ ਇੱਧੋ ਉੱਧੋ ਇੱਕ ਮਰੀਅਲ ਕੁੱਤਾ ਗਲੀ ਦੇ ਵਿੱਚ ਪਾਉਂ ਵਾਲਾ ਪਿਆ ਹੋਇਆ। ਉਹਦੀਆਂ ਪਿਛਲੀਆਂ ਤੋਂ ਲੱਤਾਂ ਚੋਂ ਨੱਪ ਕੇ ਯਕਦਮ ਉਸ ਹੱਟ ਕੇ ਹਾਥੀ ਨੂੰ ਮਾਰਿਆ। ਕੁੱਤੇ ਤੇ ਯਕਦਮ ਅਚਾਨਕ ਹਮਲਾ ਹੋਇਆ ਕਿ ਮੈਨੂੰ ਕੀ ਹੋ ਗਿਆ, ਤੇ ਜਿਉਂ ਕੁੱਤਾ ਵਗਿਆ ਉਸ ਹਾਥੀ ਦੇ ਸੂੰਡ ਨੂੰ ਚੱਕ ਮਾਰ ਲਿਆ। ਜਿਲੇ ਹਾਥੀ ਦੇ ਸੂੰਡ ਨੂੰ ਕੁੱਤੇ ਚੱਕ ਮਾਰਿਆ ਤੇ ਉਹ ਕਾਬੂ ਕਰ ਗਿਆ। ਪਿੱਛੋਂ ਵਜ਼ੀਰ ਕੁੱਤੇ ਨੂੰ ਛੱਡ ਦਿੱਤਾ। ਹਾਥੀ ਤੇ ਯਕਦਮ ਹਮਲਾ ਹੋਇਆ। ਜਿਸ ਵੇਲੇ ਉਹਦੇ ਸੂੰਡ ਤੇ ਸੂੰਡ ਹੁੰਦਾ ਬੜਾ ਨਰਮ ਨਾਜ਼ੁਕ, ਉਹਨੂੰ ਚੱਕ ਕੁੱਤੇ ਮਾਰਿਆ। ਹਾਥੀ ਜਿਉਂ ਪਿੱਛਾ ਪਲਟਿਆ, ਪਿਛਲੀ ਪੈਰੀ ਹਟਿਆ ਤੇ ਉਸ ਪਿਛਲੀ ਉਹਦੇ ਸਿਪਾਹੀਆਂ ਨੇ ਲਿਤਾੜ ਮਿਤਾੜ ਕੇ ਪਰਾਂ ਕਰ ਛੱਡਿਆ। ਹੁਣ ਬਾਦਸ਼ਾਹ ਉੱਤੇ ਰੰਗਾ ਮੱਲਾਂ ਦੇ ਤਮਾਸ਼ਾ ਵੇਖਦਾ ਪਿਆ। ਉਹ ਜਿਹੜਾ ਵਜ਼ੀਰ ਕੀਤਾ, ਵਜ਼ੀਰ ਆਪਣੀ ਜਾਨੀ ਤੇ ਮਾਰਿਆ ਕੀਤਾ। ਉਹਨੂੰ ਜਾਨ ਪਿਆਰੀ ਆਈ, ਬਈ ਮੇਰੀ ਤੋਂ ਜਾਨ ਗਈ, ਉਹਨ ਹੋਰ ਕਾਈ ਨਸ਼ਾ ਹੱਥੀ ਆਈ। ਉਹ ਕੁੱਤਾ ਹੱਥੀ ਆ, ਉਹ ਹੱਟ ਕੇ ਮਾਰਿਆ। ਉਹ ਹਾਥੀ ਪਿੱਛਾ ਪਿਆ ਤੇ ਉਹ ਸਾਰੀ ਫੌਜ ਜਿਹੜੀ ਪਿੱਛੇ ਖੜੀ ਜਾਈ, ਸਿਪਾਹ ਖੜੀ ਜਾਈ, ਉਹਨ ਚਿਤਾੜ ਮਿਤਾੜ ਛੱਡਿਆ। ਅੱਲਾ ਬਾਦਸ਼ਾਹ ਮੁਸਕਰਾਣਾ ਹੱਸਿਆ, ਲੈ ਆ ਰੰਗ ਮਹੱਲਾਂ ਤੋਂ ਲੈ ਕੇ ਆਇਆ, ਉਹਨ ਜੱਫੇ 'ਚ ਗੱਤ ਲਿਆ। ਆਖਿਆ, ਅੱਜ ਮੈਂ ਵੇਖ ਲਿਆ ਕਿ ਤੂੰ ਗੱਲ ਜਿਹੜੀ ਕੀਤੀ ਆਈ ਉਹ ਸੱਚੀ। ਅੱਜ ਤੇਰਾ ਹਥਿਆਰ ਇਹ ਕੁੱਤਾ ਬਣ ਗਿਆ, ਪਾਉਂ ਵਾਲਾ ਜਿਹੜਾ ਜ਼ਖਮੀ ਪਿਆ ਗਲੀ 'ਚ, ਤੇ ਉਹ ਸਾਥੀ ਨਾ ਰਾਹ ਗਤਿਆ। ਤੇ ਉਹ ਹੀ ਗੱਲ ਤੇਰੀ ਠੀਕ ਹੈ ਕਿ ਮੌਕੇ ਸਿਰ ਜਿਹੜਾ ਕੰਮ ਆਵੇ। ਮੇਰੇ ਪਿਆਰੇ ਦੋਸਤੋ, ਹਥਿਆਰ ਲੜਾਈ ਵਾਲਾ ਲੜਨ ਵਾਸਤੇ ਬੰਦੂਕਾਂ ਪਈਆਂ ਵੀ ਰਹਿਣ ਤੇ ਕੋਈ ਫਾਇਦਾ ਨਹੀਂ। ਲੜਾਈ ਵਾਸਤੇ ਜਿਹੜਾ ਮੌਕੇ ਸਿਰ ਹਥਿਆਰ ਕੰਮ ਆ ਜਾਵੇ ਨਾ, ਉਹ ਹੀ ਹੁੰਦਾ। ਤੇ ਲੜਾਈ ਦੇ ਆ ਦਿਨ ਅੱਗੇ ਮਿਸਾਲ ਬਣੀ ਹੋਈ ਪੰਜਾਬੀ 'ਚ, 2.5 ਫੱਟ ਹੁੰਦੇ ਤੇ 2.5 ਫੱਟਾਂ ਦੇ ਅੰਦਰ ਅੰਦਰ 2.5 ਘੜੀਆਂ ਦੇ ਅੰਦਰ ਅੰਦਰ ਲੜਾਈ ਮੁੱਕ ਪੈਂਦੀ ਤੇ ਕਿਦਾਂ ਹੀ ਕਿਸੇ ਬੰਨੇ ਲੱਗ ਪੈਂਦੀ। ਉਸ ਗੱਲੇ ਯਾਰ ਦੋਸਤੋ, ਇਹ ਕਹਾਣੀ ਸੁਣਾਉਣੇ ਦਾ ਇਹ ਮਕਸਦ ਆ ਕਿ ਹੱਸਦੇ ਰਹੋ, ਹਮੇਸ਼ਾ ਫੁੱਲਾਂ ਦੀ ਤਰ੍ਹਾਂ ਮੁਸਕਰਾਉਂਦੇ ਰਹੋ। ਤੇ ਇਸ ਵੀਡੀਓ ਨੂੰ ਸ਼ੇਅਰ ਵੀ ਕਰਿਆ। ਅੱਲਾ ਹਾਫਿਜ਼।